ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ। ਅੱਜ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੈ। ਅਮਰੀਕਾ ਵਸਦੇ ਬਸ਼ਿੰਦਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ। ਬੋਲਣ ਦੀ ਆਜ਼ਾਦੀ, ਪਹਿਨਣ ਪੱਚਣ ਦੀ ਆਜ਼ਾਦੀ, ਵਿਚਰਨ ਦੀ ਆਜ਼ਾਦੀ ਅਸਲ ਜੋ ਦੁਨੀਆ ਨੇ ਸਿੱਖੀ ਅਮਰੀਕਾ ਤੋਂ ਸਿੱਖੀ। ਅੱਜ ਵੀ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋਵੋਗੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਇੰਸ਼ੋਰੈਂਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 408 272 2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਾਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਨੀਅਨ ਕੰਜ਼ੀਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ। ਨੰਬਰ ਹੈ ਜੀ 559 800 0590। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 855 905 2575। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਾਨ ਮੰਤਰੀ ਮੰਡਲ ਤੋਂ ਸ਼ੁਰੂਆਤ ਕਰ ਲਈਏ ਮਿੰਟੂ ਜੀ। 5 ਨਵੇਂ ਵਜ਼ੀਰਾਂ ਨੂੰ ਥਾਂ ਦਿੱਤੀ ਗਈ ਹੈ। ਹਾਂਜੀ ਦੇਖੋ, ਰੀਸ਼ਫਲਿੰਗ ਹੋਈ ਆ। ਪਲੇਠਾ ਇਹਨਾਂ ਦਾ ਕਹਿ ਲਓ ਕਿ ਇੱਕ ਵਾਰੀ ਮੰਤਰੀ ਮੰਡਲ ਦਾ ਵਿਸਤਾਰ ਹੈ, ਉਸ ਤੋਂ ਬਾਅਦ ਹੁਣ ਕੀ ਬਣੇਗਾ ਪਤਾ ਨਹੀਂ ਹੈ। ਤਾਂ ਇਹਦੇ ਵਿੱਚ ਜਿਹੜੇ ਨਵੇਂ ਮੰਤਰੀ, ਨਵੇਂ ਵਜ਼ੀਰ ਸ਼ਾਮਲ ਹੋਏ, ਉਹਦੇ ਵਿੱਚ ਇੱਕ ਸਾਬਕਾ ਪੁਲਿਸ ਵਾਲਾ ਹੈ ਜੀ, ਇੱਕ ਡਾਕਟਰ ਹੈ, ਇੱਕ ਗਾਇਕਾ ਬੀਬੀ ਹੈ, ਇੱਕ ਸਮਾਜ ਸੇਵੀ ਹੈ। ਤੇ ਇਦਾਂ ਕਰਕੇ ਮਤਲਬ ਸਾਰੇ ਜਿੱਦਾਂ ਬਾਕੀ ਅਮਨ ਅਰੋੜਾ ਇੱਕ ਰਵਾਇਤੀ ਸਿਆਸਤਦਾਨ ਹੈ ਜੀ, ਉਹਨੂੰ ਛੱਡ ਦੇਂਗੇ ਤਾਂ ਬਾਕੀ ਸਾਰੇ ਆਪੋ ਆਪਣੀ ਜਗ੍ਹਾ ਜਿਹੜੀ ਆ ਰਾਜਨੀਤੀ 'ਚ ਬਣਾ ਚੁੱਕੇ ਜਾਂ ਬਣਾਉਣ ਲਈ ਹਾਲੇ ਜਦੋਜਹਿਦ ਕਰ ਰਹੇ ਆ। ਫੌਜਾ ਸਿੰਘ ਸਰਾਰੀ ਸਾਬਕਾ ਪੁਲਿਸਮੈਨ ਹੈ। ਜੀ। ਇਸ ਤੋਂ ਇਲਾਵਾ ਡਾਕਟਰ ਇੰਦਰਵੀਰ ਨਿੱਜਰ ਬਾਰੇ ਤਾਂ ਜਦੋਂ ਡਾਕਟਰ ਹੀ ਲੱਗ ਗਿਆ ਤਾਂ ਫਿਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਗਾਇਕਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਚੇਤਨ ਸਿੰਘ ਜੌੜਾ ਮਾਜਰਾ, ਬੇਸਿਕਲੀ ਇਸ ਪਿੰਡੋਂ 3 ਜਣੇ ਲੜ ਰਹੇ ਸੀ ਇਲੈਕਸ਼ਨ, ਕਾਮਯਾਬ ਹੋਇਆ ਚੇਤਨ ਸਿੰਘ ਜੌੜਾ ਮਾਜਰਾ। ਤਾਂ ਜੌੜਾ ਮਾਜਰਾ ਵੀ ਜੇ ਤੁਸੀਂ ਵੇਖੋਗੇ ਤਾਂ ਕੋਈ ਵੱਡਾ ਨਾਮ ਨਹੀਂ ਹੈ ਰਾਜਨੀਤੀ 'ਚ। ਇਹ ਸਾਰੇ ਫੌਜਾ ਸਿੰਘ ਸਰਾਰੀ ਨੂੰ ਕੌਣ ਜਾਣਦਾ ਸੀਗਾ? ਆ 2-3 ਮਹੀਨੇ ਪਹਿਲਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਸੀਗਾ ਕਿ ਫੌਜਾ ਸਿੰਘ ਸਰਾਰੀ ਵੀ ਕੋਈ ਹੈ। ਜਿੱਤਿਆ ਅਚਾਨਕ ਲੋਕਾਂ ਨੂੰ ਪਤਾ ਲੱਗਿਆ ਕਿ ਥਾਣੇਦਾਰ ਜਿੱਤ ਗਿਆ, ਫਲਾਣਾ ਥਾਣੇਦਾਰ ਜਿੱਤ ਗਿਆ। ਤਾਂ ਇਸ ਤਰ੍ਹਾਂ ਮਤਲਬ ਕਿ ਫੌਜਾ ਸਿੰਘ ਸਰਾਰੀ, ਚਾਹੇ ਆਪਾਂ ਦੇਖੀਏ ਚੇਤਨ ਸਿੰਘ ਜੌੜਾ ਮਾਜਰਾ, ਕੋਈ ਵੱਡੇ ਨਾਮ ਨਹੀਂ ਹੈ ਰਾਜਨੀਤੀ 'ਚ। ਖਾਸ ਤੌਰ ਤੇ ਅਨਮੋਲ ਗਗਨ ਮਾਨ ਵੀ ਕੋਈ ਵੱਡਾ ਨਾਮ ਨਹੀਂ। ਤਾਂ ਇਹਨਾਂ ਨੂੰ ਵਜ਼ਾਰਤ ਦੇ ਵਿੱਚ ਲਿਆ ਗਿਆ। ਇਹ ਵੀ ਇੱਕ ਬੜਾ ਵੱਡਾ ਸਵਾਲ ਰਹੇਗਾ ਨਾ ਕਿ ਕੋਈ ਵੱਡਾ ਤਜਰਬਾ ਨਹੀਂ ਹੈ, ਕੋਈ ਵੱਡੇ ਨਾਮ ਨਹੀਂ ਹੈ। ਫੌਜਾ ਸਿੰਘ ਸਰਾਰੀ ਨੂੰ ਤੇ ਕਹਿੰਦੇ ਆ ਕਿ ਜਦੋਂ ਟੈਲੀਫੋਨ ਗਿਆ ਤੇ ਉਹ ਤੇ ਯਕੀਨ ਹੀ ਨਹੀਂ ਸੀ ਕਰ ਰਹੇ। ਮਤਲਬ ਕਿ ਉਹਨਾਂ ਨੂੰ ਜਦੋਂ ਆਸਿਓ ਪਾਸਿਓ ਟੈਲੀਫੋਨ ਜਾਣੇ ਸਟਾਰਟ ਹੋਏ ਤਾਂ ਉਹਨਾਂ ਨੇ ਕਿਹਾ ਹਾਂ ਟੈਲੀਫੋਨ ਤਾਂ ਆਇਆ ਯਾਰ, ਹੁਣ ਕੀ ਕਰੀਏ, ਬਣ ਗਿਆ ਕੰਮ। ਸੋ ਇਸ ਤਰ੍ਹਾਂ ਮਤਲਬ ਕਿ ਜਿਹੜੇ ਇਹ ਵਜ਼ੀਰ ਲੈ ਗਏ ਨੇ, ਜਿਨ੍ਹਾਂ ਦਾ ਕੋਈ ਵੱਡਾ ਤਜਰਬਾ ਨਹੀਂ, ਕੋਈ ਰਾਜਨੀਤਿਕ ਪਿਛੋਕੜ ਜਾਂ ਵਿਰਾਸਤ ਨਹੀਂ ਹੈ, ਉਹਨਾਂ ਨੂੰ ਮੰਤਰੀ ਮੰਡਲ 'ਚ ਕਿਵੇਂ ਸ਼ਾਮਲ ਕੀਤਾ ਗਿਆ ਹੋਏਗਾ? ਉਹ ਸਾਰਾ ਪ੍ਰੋਸੈਸ ਕੀ ਹੋਏਗਾ? ਉਹ ਇੱਕ ਸਵਾਲ ਹੈ ਕਿ ਕੋਈ ਸਰਵੇ, ਕੀ ਉੱਤੋਂ ਹੀ ਕੋਈ ਲੈਟਰ ਆ ਗਿਆ? ਉਹ ਇਸ ਤਰ੍ਹਾਂ ਇਹ ਇੱਕ ਖੋਜ ਦਾ ਵਿਸ਼ਾ ਹੈ। ਪਰ ਮੇਰੇ ਖਿਆਲ ਦੇ ਨਾਲ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਸਰਵੇ ਕਰਵਾਏ ਗਏ ਸੀ, ਕੁਝ ਸਰਵੇ ਹੋਏ, ਉਹ ਰਿਪੋਰਟਾਂ ਉਤਾਂ ਗਈਆਂ ਤੇ ਉਤਾਂ ਤੋਂ ਫਿਰ ਤਾਰਾਂ ਹੇਠਾਂ ਆਈਆਂ। ਤਾਂ ਇਸ ਤਰ੍ਹਾਂ ਇਹ ਰੀਸ਼ਫਲਿੰਗ ਹੋਈ ਹੈ। ਤਾਂ ਖੈਰ ਦੇਖੋ, ਮੰਤਰਾਲੇ ਇਹਨਾਂ ਨੂੰ ਹਾਲੇ ਨਹੀਂ ਦਿੱਤੇ ਗਏ, ਪੋਰਟਫੋਲੀਓ ਜਿਨ੍ਹਾਂ ਨੂੰ ਕਹਿੰਦੇ ਆ, ਉਹਦੀ ਅਲਾਟਮੈਂਟ ਜਿਹੜੀ ਆ ਉਹ ਕੁਝ ਦਿਨਾਂ ਦੇ ਅੰਦਰ ਅੰਦਰ ਹੋ ਜਾਏਗੀ। ਮਾਨ ਸਾਹਿਬ ਬੋਲੇ ਸੀਗੇ, ਉਹਨਾਂ ਨੇ ਕਿਹਾ ਕਿ ਕਾਫੀ ਬੋਝ ਸੀ ਯਾਰ ਮੇਰੇ ਤੇ, ਕਿਉਂਕਿ ਉਹਨਾਂ ਦੇ ਕੋਲ ਮੰਤਰਾਲੇ ਅੱਛੀ ਖਾਸੀਅਤ ਆ। ਇਹਦਾ ਮਤਲਬ ਇਹ ਹੋਆ ਕਿ ਕੁਝ ਬੋਝ ਉਹਨਾਂ ਤੋਂ ਹਲਕਾ ਹੋਏਗਾ। ਤਾਂ ਦੇਖਦੇ ਹਾਂ, ਇਹ ਟੀਮ ਇੱਕ ਸੈੱਟ ਕੀਤੀ ਜਾ ਰਹੀ ਆ। ਸ਼ੁਰੂਆਤੀ 3 ਮਹੀਨਿਆਂ ਦੇ ਵਿੱਚ, 4 ਮਹੀਨਿਆਂ ਦੇ ਵਿੱਚ ਰੀਸ਼ਫਲਿੰਗ ਹੁੰਦੀ ਹੈ ਤੇ ਇਹਦਾ ਮਤਲਬ ਹੈ ਕਿ ਟੀਮ ਨੂੰ ਹਾਲੇ
ਉਹ ਜਿਹੜੀ ਚਾਹੁੰਦੇ ਆ ਦਿੱਖ ਦੇਣੀ ਜਾਂ ਜੋ ਉਸ ਟੀਮ ਤੋਂ ਤਵੱਕੋ ਕੀਤੀ ਜਾ ਰਹੀ ਹੈ, ਹਾਲੇ ਵੱਧ ਅਧੂਰੀ ਹੈ। ਹੂੰ। ਮਤਲਬ ਕਿ ਐਕਸਪੈਰੀਮੈਂਟਲ ਫੇਜ਼ ਹੈ ਇਹ। ਜੀ, ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਉਹ ਟੀਮ ਕਿਸ ਤਰ੍ਹਾਂ ਇੱਕ ਗਠਿਤ ਹੁੰਦੀ ਹੈ, ਫਿਰ ਸੰਗਠਿਤ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹ ਨਤੀਜੇ ਦਿੰਦੀ ਹੈ। ਹਾਲ ਦੀ ਘੜੀ ਜਿਹਨੇ ਵਧਾਈ ਦੇਣੀ ਹੈ ਵਧਾਈ ਦੇ ਸਕਦਾ, ਜਿਹਨੇ ਖਫਾ ਰਹਿਣਾ ਉਹ ਖਫਾ ਰਹਿ ਸਕਦਾ ਹੈ, ਕਿਉਂਕਿ ਕਿਸੇ ਦੀ ਪਸੰਦ ਕੁੰਵਰ ਵਿਜੇ ਪ੍ਰਤਾਪ ਨਹੀਂ ਆਇਆ, ਕਿਸੇ ਦੀ ਪਸੰਦ ਬੀਬੀ ਬਲਜਿੰਦਰ ਕੌਰ ਨਹੀਂ ਆਈ, ਹੂੰ। ਕਿਸੇ ਨੂੰ ਇਉਂ ਲੱਗਦਾ ਕਿ ਬਠਿੰਡਾ ਛੱਡ ਦਿੱਤਾ, ਲੰਬੀ ਛੱਡ ਦਿੱਤੀ, ਮਲੋਟ ਛੱਡ ਦਿੱਤਾ, ਬਈ ਸਾਡਾ ਕੀ ਕਸੂਰ, ਜੀ। ਤਾਂ ਇਹ ਏਰੀਆ ਅਬੋਹਰ ਗਿੱਦੜਬਾਹਾ ਸਾਰਾ ਹੀ ਛੱਡ ਦਿੱਤਾ, ਸਾਡਾ ਕੀ ਕਸੂਰ, ਸਮੇਤ ਮੁਕਤਸਰ। ਤਾਂ ਕਹਿਣ ਦਾ ਮਤਲਬ ਹੈ ਕਿ ਆਪੋ ਆਪਣੀਆਂ ਹਰੇਕ ਬੰਦੇ ਦੀਆਂ ਕਿਆਸਰਾਈਆਂ ਹੁੰਦੀਆਂ, ਹਰੇਕ ਬੰਦੇ ਦੀ ਆਪੋ ਆਪਣੀ ਪਸੰਦ ਹੁੰਦੀ ਆ। ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਮਰਥਨ ਖਾਸਾ ਮਿਲ ਰਿਹਾ ਸੀਗਾ, ਪਰ ਹੂੰ। ਕੁੰਵਰ ਵਿਜੇ ਪ੍ਰਤਾਪ ਸਿੰਘ ਸਭ ਨੂੰ ਪਤਾ ਹੈ ਕਿ ਪੁਲਿਸ ਚੋਂ ਆਏ ਨੇ ਤੇ ਪੁਲਿਸ ਦੇ ਵਿੱਚ ਦੋ ਲੌਬੀਆਂ ਨੇ, ਤਾਂ ਉਹ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਵਾਸਤੇ ਇਹ ਚੀਜ਼ ਜਿਹੜੀ ਹੈ ਥੋੜੀ ਕਹਿ ਲਓ ਕਿ ਉਹਨਾਂ ਵਾਸਤੇ ਨਕਾਰਾਤਮਕ ਹੋ ਜਾਂਦੀ ਉਹਨਾਂ ਦੇ ਪੱਖ ਤੋਂ ਜੇ ਦੇਖੀਏ। ਤਾਂ ਬਾਕੀ ਹੁਣ ਦੇਖਦੇ ਆ ਇਹਨਾਂ ਦੀ ਕਦੋਂ ਟੀਮ ਸੈੱਟ ਹੁੰਦੀ ਹੈ ਤੇ ਕਦੋਂ ਇਹ ਪੰਜਾਬ ਲਈ ਸ਼ਿੱਦਤ ਦੇ ਨਾਲ ਕੰਮ ਕਰਦੇ ਆ। ਹਾਲ ਦੀ ਘੜੀ ਮੈਂ ਜਿਵੇਂ ਕਿਹਾ ਕਿ ਪਹਿਲਾਂ ਉਹ ਡਾਕਟਰ ਜਿਨ੍ਹਾਂ ਨੂੰ ਇਹਨਾਂ ਨੇ ਮੰਤਰੀ ਬਣਾਇਆ ਸੀਗਾ ਉਹ ਕਾਂਡ ਹੋ ਗਿਆ, ਫਿਰ ਉਸ ਤੋਂ ਬਾਅਦ ਇਲੈਕਸ਼ਨ ਆ ਗਿਆ, ਇਲੈਕਸ਼ਨ ਹਾਰ ਗਏ, ਤਾਂ ਇੰਨੇ ਕੁ ਬਦਲਾਅ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਸੰਭਾਵੀ ਸਨ। ਪਰ ਇਹਨਾਂ ਬਦਲਾਅ ਚੋਂ ਹੁਣ ਅਸਲ ਬਦਲਾਅ ਕਦੋਂ ਆਏਗਾ, ਜਿਹਦਾ ਨਾਅਰਾ ਦਿੱਤਾ ਗਿਆ ਸੀਗਾ, ਬਦਲਾਅ ਹੀ ਬਦਲਾਅ। ਸੋ ਅੱਗੇ ਫਿਲਮਾਂ ਆਉਂਦੀਆਂ ਹੁੰਦੀਆਂ ਸੀ, ਬਦਲੇ ਕੀ ਆਗ, ਫਲਾਣਾ ਟਮਕਾਣਾ, ਹੁਣ ਕਹਿੰਦੇ ਕਿ ਬਦਲਾ ਬਦਲਾ, ਹੁਣ ਬਦਲਾ ਹੈ ਜਾਂ ਬਦਲਾਅ ਹੈ, ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਹਾਲ ਦੀ ਘੜੀ ਰੀਸ਼ਫਲਿੰਗ ਇਹਨਾਂ ਦੀ ਜਿਹੜੀ ਹੈ ਕੈਬਨਿਟ ਦੀ ਹੋ ਗਈ। ਜੀ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਮਿੰਟੂ ਜੀ ਪਿਤਾ ਸਰਦਾਰ ਬਲਕਾਰ ਸਿੰਘ ਸਿੱਧੂ ਮੂਸੇਵਾਲਾ ਨੇ ਕੋਈ ਵੱਡਾ ਖੁਲਾਸਾ ਕੀਤਾ ਜੀ? ਦੇਖੋ, ਉਹਨਾਂ ਦਾ ਜਿਹੜਾ ਖੁਲਾਸਾ ਹੈ ਉਹ ਖੁਲਾਸਾ ਘੱਟ ਆ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਦਿਲ ਦਾ ਦਰਦ ਜ਼ਿਆਦਾ ਹੈ। ਜੀ। ਜਿਹੜਾ ਉਹ ਖੁਲਾਸਾ ਕਰ ਰਹੇ ਨੇ, ਕਹਿੰਦੇ ਆ ਕਿ ਇਲੈਕਸ਼ਨ ਦੇ ਵਿੱਚ ਹੀ 8 ਵਾਰੀ ਮਾਰਨ ਦਾ ਯਤਨ ਹੋਇਆ। ਤਾਂ ਇਸ ਤਰ੍ਹਾਂ ਇੱਕ ਕਹਿ ਲਓ ਕਿ ਬਹੁਤ ਵੱਡੀ ਫਿਰ ਕੁਤਾਹੀ ਸਾਹਮਣੇ ਆ ਰਹੀ ਹੈ ਨਾ। ਉਹ ਕਹਿੰਦੇ ਕਿ 8 ਵਾਰੀ ਮਾਰਨ ਦਾ ਯਤਨ ਹੋਇਆ, ਪਰ ਪਹਿਲਾਂ ਇਹ ਕਹਿੰਦੇ ਸਨ ਕਿ ਸਾਨੂੰ ਤੇ ਕੁਝ ਪਤਾ ਨਹੀਂ। ਇਹਦਾ ਮਤਲਬ ਕਿ ਇਹਨਾਂ ਨੂੰ ਪਤਾ ਸ਼ਾਇਦ ਬਾਅਦ ਦੇ ਵਿੱਚ ਲੱਗਾ ਹੋਵੇ, ਦੌਰਾਨੇ ਤਫਤੀਸ਼ ਹੋਣ ਗੱਲ ਸਾਹਮਣੇ ਆਈ ਹੈ। ਕਿਉਂਕਿ ਪਹਿਲਾਂ ਤੇ ਕਹਿ ਰਹੇ ਸੀਗੇ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਇਹਨਾਂ ਦੀ ਗੱਲ ਦਾ, ਕਿ ਇਸ ਤਰ੍ਹਾਂ ਵੀ ਵਾਪਰ ਸਕਦਾ ਜਾਂ ਇਸ ਤਰ੍ਹਾਂ ਵੀ ਸਾਰਾ ਕੁਝ ਚੱਲ ਰਿਹਾ। ਤਾਂ ਖੈਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਉਹ ਇਹ ਗੱਲ ਹੈ, ਕਹਿੰਦੇ ਕਿ ਸਾਨੂੰ ਸਰਕਾਰ ਨੇ ਮਰਵਾਇਆ। ਕਹਿੰਦੇ ਕਿ ਸਰਕਾਰ ਨੇ ਜਿਸ ਤਰ੍ਹਾਂ ਸਿਕਿਉਰਿਟੀ ਬਾਈ ਨੇਮ ਵਾਪਸ ਲਈ ਔਰ ਉਸ ਤੋਂ ਬਾਅਦ ਖਬਰ ਚਲਾਈ, ਇਹ ਬਹੁਤ ਮਤਲਬ ਕਿ ਸਾਡੇ ਵਾਸਤੇ ਘਾਟੇ ਬੰਦੇ। ਬਾਕੀ ਉਹਨਾਂ ਦੇ ਜਜ਼ਬਾਤ ਜਿਹਨੇ ਸੁਣਦੇ ਹੋਣ, 6-7 ਮਿੰਟ ਦੀ ਉਹ ਵੀਡੀਓ ਹੈ, ਸੁਣ ਸਕਦਾ। ਬਾਕੀ ਉਹ ਜਜ਼ਬਾਤ ਨੇ ਕਿ ਉਹ ਇਲੈਕਸ਼ਨ 'ਚ ਕਿਉਂ ਆਇਆ, ਉਹ ਲੋਕਾਂ ਤੋਂ ਕੀ ਉਮੀਦ ਰੱਖਦਾ ਸੀ, ਉਹ ਕੀ ਲੋਕਾਂ ਨੂੰ ਦੇਣਾ ਚਾਹੁੰਦਾ ਸੀਗਾ। ਉਹ ਲੋਕਾਂ ਨੂੰ ਬਹੁਤ ਕੁਝ ਦੇਣਾ ਚਾਹੁੰਦਾ ਸੀਗਾ, ਮਤਲਬ ਕਿ ਸੰਸਥਾਨ ਦੇਣਾ ਚਾਹੁੰਦਾ ਸੀਗਾ, ਹਸਪਤਾਲ ਦੇਣਾ ਚਾਹੁੰਦਾ ਸੀ, ਪਰ ਲੋਕਾਂ ਦੀ ਸੋਚ ਉਹੀ ਉਹ ਬਸ ਮਤਲਬ ਕਿ ਜਿੱਦਾਂ ਗਲੀਆਂ ਨਾਲੀਆਂ ਵਗੈਰਾ ਜੋ ਵੀ ਹੈ, ਕਿ ਲੋਕ ਸ਼ਾਇਦ ਉਹਦੀ ਸੋਚ ਨੂੰ ਸਮਝ ਨਹੀਂ ਪਾਏ। ਇਹ ਹੋ ਜਾਂਦਾ ਕਈ ਵਾਰ, ਇਹ ਗੈਪ ਰਹਿ ਜਾਂਦਾ ਹੈ। ਤਾਂ ਖੈਰ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਦੇਖੋ ਸਿੱਧੂ ਮੂਸੇਵਾਲਾ ਹੁਣ ਗਾਂ ਇਲੈਕਸ਼ਨ ਨਹੀਂ ਸੀ ਲੜਨ ਜਾ ਰਿਹਾ, ਮਤਲਬ ਕਿ ਇੱਕ ਇਲੈਕਸ਼ਨ ਨੇ ਉਹਦੀ ਤੌਬਾ ਕਰਾ ਦਿੱਤੀ ਸੀ, ਉਹ ਇਲੈਕਸ਼ਨ ਨਹੀਂ ਸੀ ਲੜਨ ਜਾ ਰਿਹਾ। ਖੈਰ ਜਿਹੜੀ ਉਹ ਚਰਚਾ ਚੱਲਦੀ ਹੈ ਕਿ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਸੀ ਵਗੈਰਾ ਵਗੈਰਾ, ਤਾਂ ਇਹਦੇ ਤੇ ਉਹ ਵਿਸ਼ਰਾਮ ਲਾ ਦਿੰਦੇ ਨੇ ਇਸ ਚਰਚਾ ਤੇ। ਉਹ ਕਹਿੰਦੇ ਆ ਕਿ ਨਹੀਂ, ਕੋਈ ਉਹ ਇਲੈਕਸ਼ਨ ਲੜਨ ਨਹੀਂ ਸੀ ਜਾ ਰਿਹਾ। ਤਾਂ ਖੈਰ ਇਸ ਤਰ੍ਹਾਂ ਉਹਨਾਂ ਨੇ ਕੁਝ ਕਹਿ ਲਓ ਕਿ ਇੰਕਸ਼ਾਫ ਕੀਤੇ। ਉਹਦੇ ਵਿੱਚੋਂ ਸਭ ਤੋਂ ਵੱਡੀ ਗੱਲ ਤੇ ਉਹ ਨਿਕਲਦੀ ਹੈ ਕਿ 8 ਵਾਰੀ ਯਤਨ ਹੋ ਜਾਣਾ, ਕਿ ਇਹਦੀ ਰਿਪੋਰਟ ਇੰਟੈਲੀਜੈਂਸ ਕੋਲ ਨਹੀਂ ਸੀਗੀ, ਜੇ ਸੀਗੀ ਤਾਂ ਸਿਕਿਉਰਿਟੀ ਵਾਪਸ ਲੈਣ ਦੀ ਕੀ ਲੋੜ ਸੀ, ਜਾਂ ਉਸਨੂੰ ਦੱਸਿਆ ਜਾਂਦਾ ਕਿ ਬਾਈ ਤੂੰ ਘਰ ਤੋਂ ਬਾਹਰ ਗਨਮੈਨਾਂ ਤੋਂ ਬਗੈਰ ਨਹੀਂ ਨਿਕਲ ਸਕਦਾ, ਜਾਂ ਨਹੀਂ ਨਿਕਲੇਗਾ ਤਾਂ ਠੀਕ ਰਹੇਗਾ। ਇਹ ਵਗੈਰਾ ਵਗੈਰਾ ਸਾਰੀਆਂ ਜਿਹੜੀਆਂ ਗੱਲਾਂ ਨੇ ਹੁਣ ਉਹ ਇੱਕ ਵਾਰੀ ਫੇਰ ਸਿਰ ਚੁੱਕਣਗੀਆਂ। ਤਾਂ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਅੱਜ ਇੱਕ ਹੋਰ ਸ਼ੂਟਰ ਜਿਹੜਾ ਹੈ ਉਹ ਇਹਨਾਂ ਨੇ ਅਰੈਸਟ ਕੀਤਾ, ਅੰਕਿਤ ਸਿਰਸਾ। ਅੰਕਿਤ ਸਿਰਸਾ 18.5 ਸਾਲ 19 ਸਾਲ ਦਾ ਦੱਸਿਆ ਜਾ ਰਿਹਾ, ਔਰ ਉਹਦੇ ਤੇ ਕਈ ਕੇਸ ਪਹਿਲਾਂ ਹੀ ਰਜਿਸਟਰਡ ਨੇ। ਤਾਂ ਇਸੇ ਦਰਮਿਆਨ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਜਿਹੜਾ ਕਿ ਨਿਊਜ਼ ਚੈਨਲ ਨਸ਼ਰ ਕਰ ਰਹੇ ਨੇ। ਤਾਂ ਉਹਦੇ ਵਿੱਚ ਕਹਿੰਦੇ ਆ, ਦਾਅਵਾ ਕੀਤਾ ਜਾ ਰਿਹਾ, ਮੈਂ ਪੁਸ਼ਟੀ ਨਹੀਂ ਕਰਾਂਗਾ, ਉਹ ਕਹਿੰਦੇ ਆ ਕਿ ਇਹ ਵੀਡੀਓ
ਇਸ ਹਾਈ ਪ੍ਰੋਫਾਈਲ ਮਰਡਰ ਨੂੰ ਅੰਜਾਮ ਦੇਣ ਤੋਂ ਬਾਅਦ ਦਾ ਹੈ, ਜਿੱਥੇ ਉਹ ਕੱਚੀ ਪਈ ਤੇ ਜਾ ਰਹੇ ਆ ਤੇ ਹਥਿਆਰਾਂ ਦੀ ਨੁਮਾਇਸ਼ ਕਰਦੇ ਜਾ ਰਹੇ ਨੇ, ਔਰ ਗਾਣੇ ਮਤਲਬ ਕਿ ਵਜਾ ਕੇ, ਜਿੱਦਾਂ ਡੀਜੇ ਚੱਲਦਾ ਹੁੰਦਾ ਗੱਡੀ 'ਚ, ਇਸ ਤਰ੍ਹਾਂ ਦਾ ਉਹ ਲੁਤਫ ਲੈ ਰਹੇ ਨੇ। ਤਾਂ ਇਹ ਜੀ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਆ ਕਿ ਉਹ ਇਸ ਤਰ੍ਹਾਂ ਬੇਖੌਫਤਾ ਦੇ ਨਾਲ ਘੁੰਮਦੇ ਪਏ ਸਨ, ਇਸ ਤਰ੍ਹਾਂ ਨਿਰਭੈ ਹੋ ਕੇ, ਇਸ ਤਰ੍ਹਾਂ ਨਿਡਰ ਹੋ ਕੇ ਚੱਲੀ ਜਾ ਰਹੇ ਸੀਗੇ ਕਿ ਹਥਿਆਰ ਚਾਰ ਚੁਫੇਰੇ ਉਹਨਾਂ ਦੀਆਂ ਝੋਲੀਆਂ 'ਚ ਪਏ ਆ, ਹਥਿਆਰ ਲਹਿਰਾਏ ਜਾ ਰਹੇ ਆ। ਤਾਂ ਮਤਲਬ ਕਿ ਸਭ ਕੁਛ ਉਹਨਾਂ ਨੇ ਤੇ ਸਿੱਕੇ ਤੇ ਟੰਗ ਰੱਖਿਆ ਸੀਗਾ। ਤਾਂ ਖੈਰ ਪੰਜਾਬ ਪੁਲਿਸ ਵੀ ਪਹੁੰਚ ਚੁੱਕੀ ਹੈ ਦਿੱਲੀ। ਮੇਰੇ ਖਿਆਲ ਦੇ ਨਾਲ ਪ੍ਰਿਯਵਰਤ ਫੌਜੀ ਤੇ ਜਾਂ ਜਿਹੜੇ ਦੂਸਰੇ ਹੋਰ ਗ੍ਰਿਫਤਾਰ ਨੇ, ਉਹਨਾਂ ਨੂੰ ਵੀ ਪੰਜਾਬ ਲਿਆਉਣ ਦੇ ਯਤਨ ਇਹਨਾਂ ਨੇ ਸਟਾਰਟ ਕਰ ਦਿੱਤੇ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਬਕਾਇਆ ਬਚੇ ਨੇ, ਖਾਸ ਤੌਰ ਤੇ ਇੱਥੇ ਇੰਡੀਆ ਦੇ ਵਿੱਚ ਜਿਹੜੇ ਭੱਜੇ ਫਿਰਦੇ ਨੇ, ਜਲਦੀ ਉਹ ਵੀ ਫੜ ਲਏ ਜਾਣ। ਜੀ ਜੀ ਇਸੇ ਮਾਮਲੇ 'ਚ ਨਹੀਂ, ਸਿੱਧੂ ਮੂਸੇਵਾਲਾ ਦਾ ਜਿਹੜਾ ਸਾਬਕਾ ਮੈਨੇਜਰ ਕਿਹਾ ਜਾ ਰਿਹਾ ਸ਼ਗਨਪ੍ਰੀਤ ਮਿੰਟੂ ਜੀ, ਉਹਨੂੰ ਹਾਈ ਕੋਰਟ ਤੋਂ ਝਟਕਾ। ਹਾਂਜੀ ਦੇਖੋ, ਉਹ ਸ਼ਗਨਪ੍ਰੀਤ ਦਾ ਜਿਹੜਾ ਨਾਮ ਆ ਰਿਹਾ ਸੀਗਾ, ਉਹ ਪਿਛਲੇ 2-3 ਦਿਨਾਂ ਤੋਂ ਕਾਫੀ ਚਰਚਿਤ ਸੀ, ਇਸ ਕਰਕੇ ਕਿਉਂਕਿ ਉਹਨੇ 2 ਪਟੀਸ਼ਨਾਂ ਦਾਇਰ ਕੀਤੀਆਂ ਸਨ ਹਾਈ ਕੋਰਟ ਦੇ ਵਿੱਚ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨੇ 2 ਪਟੀਸ਼ਨਾਂ ਵੱਖ-ਵੱਖ ਦਰਜ ਕਰਵਾ ਕੇ ਜਾਂ ਦਾਖਲ ਕਰਵਾ ਕੇ ਕਿਹਾ ਸੀਗਾ ਕਿ ਇੱਕ ਤੇ ਮੈਨੂੰ ਥ੍ਰੈਟ ਆ, ਮਤਲਬ ਕਿ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੀ ਕਿ ਬਈ ਮੈਨੂੰ ਹਿਫਾਜ਼ਤ ਦਿੱਤੀ ਜਾਵੇ, ਮੈਨੂੰ ਸਿਕਿਉਰ ਕੀਤਾ ਜਾਵੇ। ਸੈਕੰਡ ਸੀਗੀ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੁੰਦਾ ਵਾਂ, ਪਰ ਮੈਨੂੰ ਅਗਾਊ ਜ਼ਮਾਨਤ ਦੇ ਦਿੱਤੀ ਜਾਵੇ। ਤੇ 2 ਪਟੀਸ਼ਨਾਂ ਚੋਂ ਜਿਹੜੀ ਇੱਕ ਪਟੀਸ਼ਨ ਆ, ਉਹਦਾ ਤੇ ਵੈਸੇ ਤਕਰੀਬਨ ਨਵੇੜਾ ਹੋ ਹੀ ਗਿਆ ਸੀਗਾ। ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਤੇ ਆਸਟ੍ਰੇਲੀਆ ਫਿਰਦੇ ਹੋ, ਤੁਹਾਨੂੰ ਕਾਹਦਾ ਡਰ ਆ। ਤਾਂ ਜੇ ਭਾਰਤ ਆਉਣਾ, ਉਹ ਕਹਿੰਦੇ ਕੋਈ ਐਫੀਡੇਵਿਟ ਤਾਂ ਦਿੱਤਾ ਨਹੀਂ ਹੈ ਤੁਸੀਂ ਹਾਲੇ ਕਿ ਭਾਰਤ ਆਉਣਾ ਹੀ ਆਉਣਾ, ਪਰ ਇਹਨਾਂ ਨੇ ਕਿਹਾ ਕਿ ਟਿਕਟ ਬੁੱਕ ਹੋ ਚੁੱਕੀ ਹੈ, ਇਹਨਾਂ ਦੇ ਵਕੀਲ ਨੇ ਕਿਹਾ ਸੀਗਾ। ਜੀ ਤਾਂ ਇਹਦਾ ਮਤਲਬ ਹੈ ਕਿ ਬਹੁਤ ਜਲਦੀ, ਮਤਲਬ ਕਿ ਆਸਟ੍ਰੇਲੀਆ ਦੇ ਜਿਹੜੇ ਕਾਇਦੇ ਨੇ, ਕਾਨੂੰਨ ਨੇ, ਇਸ ਤਰ੍ਹਾਂ ਦੇ ਜਿਹੜੇ ਵਿਜ਼ਟਰ ਵੀਜ਼ੇ ਹੁੰਦੇ ਨੇ, ਸ਼ਾਇਦ ਉਹ 3 ਮਹੀਨਿਆਂ ਬਾਅਦ ਕੰਮ ਹੋ ਜਾਂਦਾ, ਫਿਰ ਖਰਾਬ, ਬੰਦੇ ਨੂੰ ਆਉਣਾ ਹੀ ਪੈਂਦਾ। ਤਾਂ ਸ਼ਾਇਦ ਕੋਈ ਵੀਜ਼ੇ ਦੀ ਪ੍ਰੋਬਲਮ ਹੋਏਗੀ, ਅਦਰਵਾਈਜ਼ ਜਿਸ ਤਰ੍ਹਾਂ ਉਹ ਭੱਜਿਆ ਸੀਗਾ, ਉਸ ਤਰ੍ਹਾਂ ਆਉਣ ਦਾ ਤਾਂ ਕੋਈ ਤੁੱਕ ਨਹੀਂ ਬਣਦਾ। ਯਕਦਮ ਉਹਨੂੰ ਖਿਆਲ ਆਇਆ ਹੋਵੇ ਕਿ ਹੋ ਮੈਂ ਤਾਂ ਗਲਤੀ ਕਰ ਗਿਆ, ਜੀ ਭਾਰਤੀ ਸੰਵਿਧਾਨ ਦੇ ਨਾਲ ਠੱਗੀ। ਨਹੀਂ, ਇਹ ਤੇ ਬਹੁਤ ਮਾੜੀ ਗੱਲ ਹੋ ਗਈ ਹੈ। ਉਹਨੂੰ ਕੋਈ ਆਕਾਸ਼ਬਾਣੀ ਹੋਈ ਹੋਵੇ ਕਿ ਨਹੀਂ ਸ਼ਗਨਿਆ ਚੱਲ ਪਿੱਛੇ, ਜੀ ਮਿੱਟੀ ਬਾਜਾ ਮਾਰਦੀ, ਐਸਾ ਨਹੀਂ ਹੈ। ਕੋਈ ਨਾ ਕੋਈ ਸਮੱਸਿਆ ਹੋਈ ਹੋਵੇਗੀ। ਹਾਲਾਂਕਿ ਮੈਂ ਕੋਈ ਐਕਸਪਰਟ ਨਹੀਂ ਇਸ ਬਾਬਤ, ਮੈਂ ਤੇ ਪੰਜਾਬ ਤੋਂ ਬਾਹਰ ਬਹੁਤ ਘੱਟ ਗਿਆ ਵਾਂ। ਤਾਂ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਸ ਪਾਸੇ ਸੰਕੇਤ ਜ਼ਰੂਰ ਦਿੰਦਾ। ਦੂਜੀ ਗੱਲ ਜਿਹੜੀ ਪਟੀਸ਼ਨ ਦੇ ਵਿੱਚ ਕਹੀ ਗਈ ਸੀਗੀ ਅਗਾਊ ਜ਼ਮਾਨਤ ਦੀ, ਤਾਂ ਉਹਦੇ ਤੇ ਵੀ ਕਾਂਟਾ ਵੱਜ ਗਿਆ। ਸਿਕਿਉਰਿਟੀ ਦਾ ਤਾਂ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ 'ਚ ਪੰਜਾਬ ਪੁਲਿਸ ਜਾਏਗੀ ਕਿ ਆ ਜਾ ਸ਼ਗਨਿਆ ਤੈਨੂੰ ਜਹਾਜ਼ ਦੇ ਵਿੱਚ ਆਪਾਂ ਬਾ ਹਿਫਾਜ਼ਤ ਲੈ ਚੱਲਾਂਗੇ। ਤਾਂ ਇੱਥੇ ਵੀ ਇੱਕ ਪਾਸੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਉਹ ਤਾਂ ਤੁਸੀਂ ਉੱਥੇ ਜਾਓਗੇ ਪੰਜਾਬ ਪੁਲਿਸ ਕੋਲ, ਉੱਥੇ ਆਪਣੇ ਆਪ ਹੀ ਪਤਾ ਲੱਗ ਜਾਏਗਾ। ਇਸ ਕਰਕੇ ਝਟਕਾ ਦਿੱਤਾ ਅਦਾਲਤ ਨੇ, ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਗਾਊ ਜ਼ਮਾਨਤ ਜਿਹੜੀ ਨਹੀਂ ਮਿਲੇਗੀ। ਹਾਲਾਂਕਿ 6 ਜੁਲਾਈ ਤੱਕ ਇਹ ਜਿਹੜੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਆ। ਤਾਂ ਕੁੱਲ ਮਿਲਾ ਕੇ ਹੁਣ ਸ਼ਗਨਪ੍ਰੀਤ ਜਾਂ ਤਾਂ ਇੰਡੀਆ ਨਹੀਂ ਆਏਗਾ, ਜੇ ਆਏਗਾ ਤਾਂ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪਏਗੀ। ਤਾਂ ਇਨਵੈਸਟੀਗੇਸ਼ਨ ਜੇ ਉਹ ਮਤਲਬ ਕਿ ਜੁਆਇਨ ਕਰਦਾ ਹੈ, ਜਦੋਂ ਉਹਦੀ ਸ਼ਮੂਲੀਅਤ ਹੋ ਜਾਏਗੀ, ਫਿਰ ਉੱਥੇ ਜਾ ਕੇ ਇੱਕ ਨਿਸਤਾਰਾ ਹੋ ਜਾਏਗਾ ਕਿ ਕੀ ਸਿੱਧੂ ਮੂਸੇਵਾਲਾ ਜੋ ਇਹ ਗਰੋਹਬਾਜ਼ੀ ਵਾਲਾ ਚੱਲਣ ਚੱਲਦਾ ਹੈ, ਕਿ ਕਿਸੇ ਤਰੀਕੇ ਨਾਲ ਇੱਧਰ ਜਾਂ ਉੱਧਰ ਕੋਈ ਹੱਥ ਉਹਦਾ ਅੜਾਵਾ ਹੈਗਾ ਸੀਗਾ ਕਿ ਨਹੀਂ। ਇੱਥੇ ਸਾਫ਼ ਹੋ ਜਾਏਗਾ, ਕਿਉਂਕਿ ਸਾਰੀ ਗੱਲ ਇੱਥੇ ਹੀ ਖਲੋਤੀ ਹੈ। ਤੇ ਇਹਦੇ ਵਿੱਚ ਹਾਲਾਂਕਿ ਬਥੇਰਾ ਕੁਝ ਕਿਹਾ ਜਾ ਰਿਹਾ ਹੈ, ਪਰ ਜੇ ਅਧਿਕਾਰਤ ਅਸੀਂ ਕਹਿ ਲਓ ਕਿ ਸਟੇਟਮੈਂਟ ਲੈ ਕੇ ਚੱਲਣਾ ਹੋਵੇ, ਤਾਂ ਦਿੱਲੀ ਦੇ ਜਿਹੜੇ ਸੀਪੀਐਸ ਸਪੈਸ਼ਲ ਸੈੱਲ ਦੇ, ਉਹ ਕਹਿ ਚੁੱਕੇ ਆ ਕਿ ਸ਼ਗਨਪ੍ਰੀਤ ਨੇ ਰੇਕੀ ਕਰਵਾਈ ਸੀ। ਇੱਕ ਵਾਰੀ ਨਹੀਂ, ਉਹਨਾਂ ਨੇ 2-3 ਵਾਰੀ ਕਿਹਾ ਕਿ ਰੇਕੀ ਇਹਨੇ ਕਰਵਾਈ ਸੀ, ਠਾਰ ਇਹਨੇ ਪ੍ਰੋਵਾਈਡ ਕਰਵਾਈ ਸੀਗੀ, ਸਾਰਾ ਕੁਝ ਇਹਨੇ ਕਰਵਾਇਆ। ਮਤਲਬ ਪੰਜਾਬ ਪੁਲਿਸ ਖਾਮੋਸ਼ ਹੈ, ਪਰ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਜਿਹੜੇ ਸ਼ੂਟਰ ਅਸਾਂ ਪਕੜੇ ਸਨ, ਜਿਹੜੇ ਸ਼ੂਟਰ ਅਸੀਂ ਫੜੇ ਸਨ, ਉਹਨਾਂ ਨੇ ਮੰਨਿਆ ਵਾ ਕਿ ਸਾਨੂੰ ਸਾਰਾ ਕੁਝ ਉਹਨੇ ਮੁਹੱਈਆ ਕਰਵਾਇਆ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਦਿੱਲੀ ਪੁਲਿਸ ਜੋ ਦਾਅਵਾ ਕਰ ਰਹੀ ਹੈ, ਜੇ ਇਹ ਆਉਂਦਾ ਹੈ ਸ਼ਗਨਪ੍ਰੀਤ ਸਿੰਘ, ਜੇ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਦਾ ਆ, ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਕਿ ਦਿੱਲੀ ਪੁਲਿਸ ਵਾਲਾ ਦਾਅਵਾ ਟਿਕਦਾ ਹੈ ਜਾਂ ਪੰਜਾਬ ਪੁਲਿਸ ਕੋਈ ਵੱਖਰਾ ਤੀਰ ਕੱਢ ਕੇ ਮਾਰਦੀ ਹੈ, ਦੇਖਣਾ ਹੋਏਗਾ। ਔਰ ਇਹਦੇ ਤੋਂ ਸਾਫ਼ ਹੋਏਗਾ ਕਿ ਸਿੱਧੂ ਮੂਸੇਵਾਲਾ
ਹੱਤਿਆਕਾਂਡ ਦੇ ਵਿੱਚ ਜੋ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਉਹਨਾਂ 'ਚ ਕੁਝ ਸੱਚ ਹੈ ਜਾਂ ਬਿਲਕੁਲ ਉਹ ਬਕਵਾਸ ਗੱਲਾਂ। ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਆਈਪੀਐਸ ਅਧਿਕਾਰੀ ਗੌਰਵ ਯਾਦਵ ਦੀ, ਤੇ ਡੀਜੀਪੀ ਦਾ ਅਹੁਦਾ ਸੰਭਾਲ ਲਿਆ ਜੀ ਉਹਨਾਂ ਨੇ। ਹਾਂਜੀ, ਦੇਖੋ ਡੀਜੀਪੀ ਦਾ ਅਹੁਦਾ ਨਹੀਂ ਇਹਨੂੰ ਆਪਾਂ ਕਹਿ ਸਕਦੇ, ਆਰਜੀ ਚਾਰਜ। ਡੀਜੀਪੀ ਹੋਣਗੇ ਅੱਛਾ, ਕਿਉਂਕਿ ਠੀਕ ਆ। ਹਾਂਜੀ, ਕਾਨੂੰਨਨ ਜਿਹੜਾ ਵੀ ਡੀਜੀਪੀ ਲੱਗੇਗਾ ਹੂੰ। ਉਹ ਮਤਲਬ ਕਿ 2 ਸਾਲ ਨਹੀਂ ਬਦਲਾਇਆ ਜਾ ਸਕਦਾ। ਜਦੋਂ ਜੀ। ਯੂਪੀਐਸਸੀ ਦੇ ਪੈਨਲ 'ਚ ਜਿਹੜਾ ਸ਼ਾਰਟ ਲਿਸਟਡ ਹੋ ਕੇ ਲਾਇਆ ਜਾਏਗਾ, ਇਹ ਕਾਨੂੰਨ ਹੈ। ਜੀ। ਇਹ ਕਾਨੂੰਨ ਹੈ, ਇੱਕ ਕਾਇਦਾ ਆ। ਤਾਂ ਜਾ ਕੇ ਹੁਣ ਦੇਖੋ ਇਹਦਾ ਕੀ ਹੱਲ ਨਿਕਲਦਾ ਮੈਨੂੰ ਨਹੀਂ ਪਤਾ, ਬਟ ਮੇਰੀ ਜਿੰਨੀ ਕੁ ਜਾਣਕਾਰੀ ਹੈ ਤਾਂ ਆਰਜੀ ਲੱਗੇਗਾ। ਕਿਉਂਕਿ ਪਿਛਲੇ ਦਿਨੀ ਹਰੇਕ ਨੇ ਖਬਰ ਪੜ੍ਹੀ ਹੋਣੀ ਹੈ ਕਿ ਵੀਕੇ ਭਾਵਰਾ ਜੀ ਜਿਹੜੇ ਆ ਉਹ ਛੁੱਟੀ ਤੇ ਜਾ ਰਹੇ ਨੇ। ਜੀ। ਛੁੱਟੀ ਤੇ ਜਾਣ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਕਿਹਾ ਗਿਆ, ਆਰਡਰ ਹੋਇਆ ਕਿ ਬਾਈ ਤੁਸੀਂ ਜਾਓ, ਤੁਸੀਂ ਪਾਸੇ ਹੋਵੋ ਤਾਂ ਕਿ ਤੁਹਾਡੀ ਜਗ੍ਹਾ ਤੇ ਕੋਈ ਅਫਸਰ ਹੋਰ ਬਿਠਾ ਕੇ ਅਸੀਂ ਆਪਣਾ ਕੰਮਕਾਰ ਚਲਾ ਸਕੀਏ। ਸੋ ਏਦਾਂ ਹੁੰਦਾ ਇੰਡਾਇਰੈਕਟ ਕੰਮ ਕਰਨਾ। ਸੋ ਗੌਰਵ ਯਾਦਵ ਜਿਹੜੇ ਵੈਸੇ ਵੀ ਜੇ ਤੁਸੀਂ ਵੇਖੋਗੇ ਤਾਂ ਇਹ ਪਹਿਲਾਂ ਵੀ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਦੇ ਨਾਲ ਹੀ, ਇਹ ਸੀਐਮ ਦੇ ਨਾਲ ਹੀ ਆ। ਇਹ ਪਹਿਲਾਂ ਤੋਂ ਹੀ ਉਹਨਾਂ ਦੇ ਨਾਲ ਤੈਨਾਤ ਨੇ, 1992 ਬੈਚ ਦੇ ਆ। ਤਾਂ ਇਹ ਹੁਣ ਡੀਜੀਪੀ ਦਾ ਕੰਮ ਕਾਰ ਸੰਭਾਲਣਗੇ। ਜਿਵੇਂ ਕਿ ਆਪਾਂ ਕਹਿ ਦਿੰਦੇ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ, ਕਾਰਜਕਾਰੀ ਤਾਂ ਕੰਮ ਚਲਾਓ। ਹੁਣ ਡੀਜੀਪੀ ਦਾ ਚਾਰਜ ਮਿਲ ਜਾਏਗਾ ਤਾਂ ਡੀਜੀਪੀ ਨੇ ਕੰਮ ਤੇ ਚਲੋ ਉਹ ਤਾਂ ਟਰਮਾਂ ਹੁੰਦੀਆਂ ਨੇ ਵੱਖੋ ਵੱਖਰੀਆਂ, ਪਰ ਕੰਮ ਤੇ ਉਹ ਮਤਲਬ ਕਿ ਜਿਹੜੀ ਸਰਕਾਰ ਉਹਨਾਂ ਨੂੰ ਅਪੁਆਇੰਟ ਕਰ ਰਹੀ ਹੈ ਉਸੇ ਸਰਕਾਰ ਦੇ ਤਹਿਤ ਹੀ ਕਰਨਗੇ ਤੇ ਉਸ ਸਰਕਾਰ ਦੇ ਕੰਮ ਕਰਨਗੇ। ਪਰ ਇਹਨਾਂ ਬਾਰੇ ਕਿਹਾ ਜਾਂਦਾ ਹੈ, ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ, ਇੱਥੇ ਡੀਜੀਪੀ ਹੁੰਦੇ ਸਨ, ਉਹ ਇਹਨਾਂ ਦੇ ਫਾਦਰ ਇਨ ਲਾਅ ਸਨ, ਡੋਗਰਾ ਸਾਹਿਬ ਡੀਜੀਪੀ। ਤੇ ਉਹਨਾਂ ਦੀਆਂ ਚੰਗੀਆਂ ਸੀਗੀਆਂ ਤਾਂ ਤੱਕ ਨਾਗਪੁਰੀਆਂ ਤੱਕ, ਇੱਥੇ ਤੱਕ ਕਿ ਇਹ ਵੀ ਸੁਣਿਆ ਕਿ ਭਾਗਵਤ ਸਾਹਿਬ ਦੇ ਨਾਲ ਵੀ ਮੁਲਾਕਾਤਾਂ ਉਹਨਾਂ ਦੀਆਂ ਖੂਬ ਚੱਲਦੀਆਂ ਹੁੰਦੀਆਂ ਸੀਗੀਆਂ। ਤਾਂ ਖੈਰ ਇਹ ਉਹਨਾਂ ਦੇ ਮਤਲਬ ਕਿ ਸਨ ਇਨ ਲਾਅ ਨੇ। ਤਾਂ ਇਹ ਇਤਫਾਕ ਦੇਖੋ ਕਿ ਡੀਜੀਪੀ ਤੇ ਗਾਂ ਰਿਸ਼ਤੇਦਾਰ ਵੀ ਡੀਜੀਪੀ ਬਣ ਗਿਆ। ਹੁਣ ਦੇਖਣਾ ਹੋਏਗਾ, ਵੈਸੇ ਭਾਵਰਾ ਸਾਹਿਬ ਦੀ ਛੁੱਟੀ ਤੈਅ ਸੀ। ਜੋ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਉਹਨਾਂ ਨੇ ਸ਼ੁਰੂਆਤੀ ਖੇਡ ਖਿਲਾਰਿਆ, ਉੱਥੋਂ ਲੱਗ ਗਿਆ ਸੀਗਾ ਕਿ ਉਹਨਾਂ ਦੀ ਜੋ ਪ੍ਰੋਫੈਸ਼ਨਲ ਅਪਰੋਚ ਹੈ, ਜਿਸ ਤਰੀਕੇ ਦੇ ਨਾਲ ਲੋਕ ਉਹਦੀ ਨਿੰਦਿਆ ਕਰ ਰਹੇ ਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਮਤਲਬ ਕਿ ਸਰਕਾਰ ਆਪਣਾ ਪੱਲਾ ਬਚਾਉਣ ਵਾਸਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਕਰੇਗੀ। ਇਹ ਤੈਅ ਸੀਗਾ, ਤਾਂ ਹੁੰਦਾ ਵੀ ਹੈ। ਇਹ ਮਤਲਬ ਕਿ ਗੱਲ ਜਿਹੜੀ ਹੈ ਨਾ ਸਾਫ਼ ਹੁੰਦੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮਾਜਰਾ ਹੋ ਜਾਂਦਾ, ਇਸ ਤਰ੍ਹਾਂ ਦਾ ਵੀ ਕੋਈ ਮਾਮਲਾ ਹੋ ਜਾਂਦਾ, ਤਾਂ ਫਿਰ ਗਾਜ਼ ਹਮੇਸ਼ਾ ਅਫਸਰਾਂ ਤੇ ਡਿੱਗਦੀ ਹੈ ਤਾਂ ਕਿ ਉਧਰੋਂ ਪੱਲਾ ਬਚਿਆ। ਜੀ। ਨਿਯੁਕਤੀ ਪੱਤਰ ਮਿਲਣਗੇ ਮਿੰਟੂ ਜੀ, ਪਰ ਜੁਆਇਨਿੰਗ ਦਾ ਪੰਗਾ, ਇਹ ਕਿੱਥੋਂ ਦੀ ਖਬਰ ਹੈ ਜੀ, ਕੀ ਖਬਰ ਹੈ? ਜੀ ਮਿੰਟੂ ਜੀ, ਅਗਲੀ ਖਬਰ ਵੱਲ ਵਧ ਗਏ। ਨਿਯੁਕਤੀ ਪੱਤਰ ਮਿਲਣਗੇ ਪਰ ਜੁਆਇਨਿੰਗ ਦਾ ਪੰਗਾ ਜੀ। ਹਾਂਜੀ, ਦੇਖੋ ਇਹ ਜਿਹੜੀ ਕਹਿ ਲਓ ਕਿ ਇਹਨਾਂ ਦੀ ਵਿਚਾਰਿਆਂ ਦੀ ਕਿਸਮਤ ਹੈ, ਉਹ ਕੁਝ ਇਸ ਕਿਸਮ ਦੀ ਹੈ ਕਿ ਜਿਹੜੇ ਨਿਯੁਕਤੀ ਪੱਤਰ ਇਹਨਾਂ ਨੂੰ ਵੰਡੇ ਗਏ ਸਨ, ਉਹ ਸੀਐਮ ਸਾਹਿਬ ਦੇ ਵੱਲੋਂ ਹੀ ਇਹਨਾਂ ਨੂੰ ਵੰਡੇ ਗਏ ਸੀਗੇ। ਜਿਹੜੇ ਕਿ ਮਤਲਬ ਕਿ ਬਿਜਲੀ ਡਿਪਾਰਟਮੈਂਟ 'ਚ ਜਿਹਨਾਂ ਨੂੰ ਆਪਾਂ ਪਾਵਰਕਾਮ ਦੇ ਕਹਿੰਦੇ ਆ, ਕਿ ਪਾਵਰਕਾਮ ਦੇ EMPLOYE ਹੈ, ਤਾਂ ਪਾਵਰਕਾਮ ਦੀਆਂ ਜਿਹੜੀਆਂ ਇਹ ਸਾਰੀਆਂ ਨਿਯੁਕਤੀਆਂ ਹੋਈਆਂ ਸੀਗੀਆਂ, ਇਹਨਾਂ ਨਿਯੁਕਤੀਆਂ ਦੇ ਵਿੱਚ ਅੱਜ ਜੇ ਦੇਖੀਏ ਤਾਂ ਇਹਨਾਂ ਦਾ ਦੁਖਾਂਤ ਉਹ ਇੱਕ ਵੱਖਰੀ ਕਿਸਮ ਦਾ ਹੈ। ਦੁਖਾਂਤ ਵੱਖਰੀ ਕਿਸਮ ਦਾ ਹੈ ਕਿ ਨਿਯੁਕਤੀ ਪੱਤਰ ਤੇ ਇਹਨਾਂ ਨੂੰ ਫੜਾ ਦਿੱਤੇ ਗਏ ਆ, ਬਲਕਿ ਬਹੁਤ ਲੰਬਾ ਸਮਾਂ ਹੋ ਗਿਆ। ਪਰ ਜਦੋਂ ਇਹਨਾਂ ਨੂੰ ਸਟੇਸ਼ਨ ਤੇ ਜਿਹੜੀ ਉਹ ਅਲਾਟ ਹੋਣੀ ਹੁੰਦੀ ਹੈ, ਅਲਾਟਮੈਂਟ, ਇੱਥੇ ਚਲੇ ਜਾਓ ਸਟੇਸ਼ਨ ਦੀ, ਆਹ ਅਲਾਟਮੈਂਟ ਇੱਥੇ ਜਾਓ, ਇੱਥੇ ਡਿਊਟੀ ਜੁਆਇਨ ਕਰੋ, ਜਦੋਂ ਉਹ ਵਾਰੀ ਆਉਂਦੀ ਹੈ ਤਾਂ ਉੱਥੇ ਖਾਲੀ ਹੱਥ ਹੈ। ਆਉਣ ਵਾਲੇ ਦਿਨਾਂ 'ਚ ਹੁਣ ਦੇਖੋ ਕੀ ਹੋਏਗਾ, ਪਰ ਇਹ ਮੇਰੇ ਖਿਆਲ ਦੇ ਨਾਲ ਇਹ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਹੈ ਕਿ ਬਹੁਤ ਅਗਾਊ ਸਾਰੇ ਕੰਮ ਕਰ ਲਏ ਜਾਂਦੇ ਆ, ਫੋਟੋਆਂ ਹੋ ਜਾਂਦੀਆਂ ਨੇ, ਖਬਰਾਂ ਲੱਗ ਜਾਂਦੀਆਂ, ਪਰ ਇਸ ਤਰ੍ਹਾਂ ਕਿ 2-2 ਮਹੀਨੇ, 2.5 ਮਹੀਨੇ ਤੁਹਾਡੇ EMPLOYE ਖੱਜਲ ਹੋ ਰਹੇ, ਨਾ ਇੱਧਰ ਨਾ ਉੱਧਰ। ਜਿਹੜੀ ਭਰਤੀ ਕੀਤੀ ਆ ਉਹਨਾਂ ਨੂੰ ਜਦੇ ਹੀ ਕੰਮ ਤੇ ਚੜਾ ਦੇਣਾ ਚਾਹੀਦਾ। ਇਹਨਾਂ ਦੇ ਕੋਲ ਤਾਂ EMPLOYE ਵੈਸੇ ਹੀ ਸ਼ਾਰਟ ਨੇ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਸਗੋਂ ਬਾਹਰਲੇ ਪਾਵਰਕਾਮ 'ਚ ਭਰਤੀ ਹੋਏ ਆ, ਉਹ ਤਾਂ ਵੇਲੇ ਸਿਰ ਆ ਕੇ ਜੋਬਾਂ ਸੰਭਾਲ ਲੈਂਦੇ ਨੇ ਆਪਣੀਆਂ। ਬਹੁਤ ਸਾਰੇ ਨਾਨ ਪੰਜਾਬੀ ਅੱਜ ਕੱਲ ਪਾਵਰਕਾਮ ਦੇ ਵਿੱਚ ਤੁਹਾਨੂੰ ਕੰਮ ਕਰਦੇ ਮਿਲਣਗੇ। ਤਾਂ ਪੰਜਾਬ ਦੇ ਜਿਹੜੇ EMPLOYE ਜਿਹੜੇ ਭਰਤੀ ਹੋਏ ਮਾੜੇ ਮੋਟੇ, ਉਹਨਾਂ ਨੂੰ ਹੁਣ ਜੁਆਇਨਿੰਗ 'ਚ ਕੀ ਪੁੱਛ ਕਢਾਉਣੀ ਹੈ, ਸਮਝ ਤੋਂ ਪਰੇ ਦੀ ਗੱਲ ਹੈ। ਜੀ, ਬਿਲਕੁਲ।
ਅਗਲੀ ਖਬਰ ਵੱਲ ਵਧ ਕੇ ਮਿੰਟੂ ਜੀ, ਅੱਡ ਹਾਈ ਕੋਰਟ ਦਾ ਮਸਲਾ ਵੀ ਹੁਣ ਸਿਆਸੀ ਸਫਾਂ ਦੇ ਵਿੱਚ ਵਿਵਾਦਿਤ ਹੋ ਗਿਆ। ਦੇਖੋ, ਅੱਡ ਹਾਈ ਕੋਰਟ ਦਾ ਮਸਲਾ ਜਿਹੜਾ ਸੀਗਾ ਉਹ ਇੱਕ ਪੱਤਰ ਲਿਖਿਆ ਸੀਗਾ ਖੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ। ਜੀ। ਤੇ ਇਹ ਜਿਹੜਾ ਮਤਲਬ ਕਿ ਪੱਤਰ ਸੀ, ਇਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ 30 ਅਪ੍ਰੈਲ ਨੂੰ ਕਾਨਫਰੰਸ ਹੋਈ ਸੀਗੀ। ਇਹਦੇ ਵਿੱਚ ਹਾਈ ਕੋਰਟ ਦੇ ਚੀਫ ਜਸਟਿਸ ਦੇ ਸਾਹਮਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਨਿਊ ਚੰਡੀਗੜ੍ਹ ਦੇ ਵਿੱਚ ਅੱਡ ਹਾਈ ਕੋਰਟ ਦੀ ਮੰਗ ਕੀਤੀ ਸੀ। ਤਾਂ ਜੀ। ਨਿਊ ਚੰਡੀਗੜ੍ਹ ਪੰਜਾਬ ਦੇ ਤਹਿਤ ਆਉਂਦਾ। ਉਹਨਾਂ ਨੇ ਇਹ ਕਿਹਾ ਕਿ ਇਹ ਸਹੀ ਵਕਤ ਹੈ ਜਦੋਂ ਪੰਜਾਬ ਤੇ ਹਰਿਆਣੇ ਦੇ ਲਈ ਅੱਡ-ਅੱਡ ਹਾਈ ਕੋਰਟ ਜਿਹੜੀ ਬਣਾ ਦਿੱਤੀ ਜਾਵੇ। ਤਾਂ ਇੱਥੋਂ ਹੀ ਵਿਵਾਦ ਸ਼ੁਰੂ ਹੋਇਆ। ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਜਵਾਬ ਮੰਗਿਆ, ਹੋਰ ਵੀ ਕੁਝ ਜਿਹੜੇ ਮਤਲਬ ਕਿ ਪੰਜਾਬ ਹਿਤੈਸ਼ੀ ਲੋਕ ਨੇ ਉਹ ਇਸ ਮੁੱਦੇ ਨੂੰ ਉਭਾਰ ਰਹੇ ਨੇ ਕਿ ਅਸਲ ਦੇ ਵਿੱਚ ਚੱਕਰ ਕੀ। ਕੁਝ ਲੋਕਾਂ ਨੂੰ ਇਹ ਲੱਗਦਾ ਸੀ, ਕਨਫਿਊਜ਼ਨ ਸੀ ਕਿ ਭਗਵੰਤ ਮਾਨ ਨੇ ਲੈਟਰ ਲਿਖਿਆ ਹੈ ਸ਼ਾਇਦ, ਜੀ। ਕਿ ਸੀਐਮ ਪੰਜਾਬ ਨੇ ਲੈਟਰ ਲਿਖਿਆ। ਇਹਦੇ ਵਿੱਚ ਲੈਟਰ ਜਿਹੜਾ ਹੈ ਉਹ ਇਹੀ ਜਿੰਨੀ ਕੁ ਮਤਲਬ ਕਿ ਮੀਡੀਆ ਰਾਹੀਂ ਜਾਣਕਾਰੀ ਮਿਲ ਰਹੀ ਹੈ ਕਿ ਲੈਟਰ ਜਿਹੜਾ ਖੱਟਰ ਵੱਲੋਂ ਲਿਖਿਆ ਗਿਆ, ਪਰ ਉਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਜਦੋਂ ਉਹ ਕਾਨਫਰੰਸ ਹੋਈ ਸੀਗੀ ਤਾਂ ਉਸ ਦਰਮਿਆਨ ਜਿਹੜੇ ਪੰਜਾਬ ਦੇ ਸੀਐਮ ਹੈ ਉਹਨਾਂ ਨੇ ਮੰਗ ਕੀਤੀ ਸੀ। ਤਾਂ ਹਰਿਆਣੇ ਵਾਲੇ ਤਾਂ ਪਹਿਲਾਂ ਹੀ ਮੰਗ ਕਰ ਰਹੇ ਆ ਕਿ ਸਾਨੂੰ ਅੱਡ ਹਾਈ ਕੋਰਟ ਦੇ ਦਿਓ, ਪਰ ਜੇ ਸੀਐਮ ਨੇ ਇਸ ਤਰ੍ਹਾਂ ਕਿਹਾ ਤਾਂ ਘੱਟੋ ਘੱਟ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਇਹਦੇ ਪਿੱਛੇ ਉਹਨਾਂ ਦਾ ਵਿਜ਼ਨ ਕੀ ਹੈ, ਇਹਦੇ ਪਿੱਛੇ ਉਹਨਾਂ ਦਾ ਨਜ਼ਰੀਆ ਕੀ ਹੈ। ਕਿਉਂਕਿ ਹਾਈ ਕੋਰਟ ਸਾਡੀ ਵਿਰਾਸਤ ਹੈ, ਯੂਨੀਵਰਸਿਟੀ ਹਾਈ ਕੋਰਟ ਇਹ 2-3 ਚੀਜ਼ਾਂ ਹੁੰਦੀਆਂ ਨੇ ਜੀ। ਜੀ। ਜਿਹੜੀਆਂ ਕਿ ਮਤਲਬ ਕਿ ਵਿਰਾਸਤੀ ਵੀ ਹੁੰਦੀਆਂ, ਜਿਹੜੀਆਂ ਕਿ ਤੁਹਾਡੇ ਦਾਅਵੇ ਨੂੰ ਮਜ਼ਬੂਤੀ ਵੀ ਦਿੰਦੀਆਂ। ਤਾਂ ਬਿਲਕੁਲ ਤੁਸੀਂ ਤੇ ਫਿਰ ਆਪਣੇ ਆਪ ਨੂੰ ਬਾਹਰ ਕਰ ਰਹੇ ਹੋ। ਔਰ ਨਿਊ ਚੰਡੀਗੜ੍ਹ ਵਾਲਾ ਜਿਹੜਾ ਕਨਸੈਪਟ ਲਿਆਂਦਾ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਵੱਲੋਂ, ਉਦੋਂ ਸਾਰਿਆਂ ਨੇ ਵਿਰੋਧਤਾ ਕੀਤੀ ਸੀਗੀ ਕਿ ਤੁਸੀਂ ਚੰਡੀਗੜ੍ਹ ਦੀ ਬਜਾਏ ਨਿਊ ਚੰਡੀਗੜ੍ਹ ਦੀ ਜਿਹੜੀ ਨੀਂਹ ਰੱਖ ਲਈ ਹੈ ਨਾ, ਇਹਦਾ ਮਤਲਬ ਕਿ ਜੋ ਅਕਾਲੀ ਦਲ ਦਾ ਸਟਾਂਸ ਸੀ ਕਦੇ, ਤੁਸੀਂ ਉਹਦੇ ਤੋਂ ਲਾਂਭੇ ਜਾ ਰਹੇ। ਤਾਂ ਇਹ ਵੀ ਠੀਕ ਵੈਸਾ ਹੀ ਸਟੈਪ ਆ। ਇਹਦੇ ਵਿੱਚ ਵੀ ਕੋਈ ਉਹ ਨਹੀਂ ਹੈਗਾ ਕਿ ਕੋਈ ਬੜਾ ਵੱਡਾ ਇਹਦੇ ਚ ਕੋਈ ਬਦਲਾਅ ਆ ਗਿਆ। ਇਹ ਉਸੇ ਤਰ੍ਹਾਂ ਦਾ ਹੀ। ਹਾਲਾਂਕਿ ਉਹਦੇ ਚ 4 ਛਿੱਲੜ ਮਿਲ ਜਾਣਗੇ ਤੁਹਾਨੂੰ, ਅੱਡ ਹਾਈ ਕੋਰਟ ਬਣਾਉਣ ਵਾਸਤੇ ਅੱਡ 4 ਛਿੱਲੜ ਮਿਲਣਗੇ ਤਾਂ ਤੁਹਾਨੂੰ ਪਤਾ ਹੀ ਹੈ, ਕੰਸਟਰਕਸ਼ਨ ਕੰਮ ਇਧਰਲਾ ਉਧਰਲਾ ਬਥੇਰਾ ਚੱਲੇਗਾ। ਪਰ ਗੱਲ ਇਹ ਆ ਕਿ ਕਿਉਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਤੁਸੀਂ ਆਪਣਾ ਜਿਹੜਾ ਦਾਵਾ ਛੱਡ ਰਹੇ ਹੋ, ਜਦ ਕਿ ਹਰਿਆਣਾ ਖੁਦ ਹੀ ਮੰਗ ਰਿਹਾ। ਹਰਿਆਣਾ ਮੰਗ ਰਿਹਾ, ਔਰ ਹਰਿਆਣੇ ਨੇ ਤਾਂ ਜਦੋਂ ਸੁਣਵਾਈ ਹੋ ਰਹੀ ਸੀਗੀ ਮਾਲਕੀਅਤ ਦੀ ਕਿ ਚੰਡੀਗੜ੍ਹ ਤੇ ਹੱਕ ਕਿਹਦਾ, ਤਾਂ ਹਰਿਆਣੇ ਨੇ ਪਹਿਲੀ ਸੱਟੇ ਕਹਿ ਦਿੱਤਾ ਸੀਗਾ ਕਿ ਸਾਡਾ ਕੋਈ ਹੱਕ ਨਹੀਂ ਬਣਦਾ। ਸਾਡੀ ਮਤਲਬ ਕਿ ਕੈਪੀਟਲ ਜਿਹੜੀ ਹੈ ਉਹ ਜ਼ਰੂਰ ਬਣਾਈ ਗਈ ਸਾਂਝੇ ਰੂਪ ਦੇ ਵਿੱਚ, ਪਰ ਸਾਡਾ ਕੋਈ ਇਹਦੇ ਤੇ ਹੱਕ ਨਹੀਂ ਹੈ। ਹਰਿਆਣੇ ਨੇ ਹਾਲਫੀਆ ਬਿਆਨ ਦਿੱਤਾ ਹੋਇਆ ਹੈ, ਪਰ ਪੰਜਾਬ ਨੇ ਵੀ ਮੁੜ ਕੇ ਜਾ ਕੇ ਕਹਿ ਦਿੱਤਾ ਸੀਗਾ ਕਿ ਹਾਂ ਜੀ ਬਸ ਠੀਕ ਠਾਕ ਆ। ਕੋਈ ਕੰਮ ਜਿਹੜਾ ਠੀਕ ਠਾਕ ਆ ਇਹ ਠੀਕ ਠਾਕ ਹੀ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਹਦੇ ਤੇ ਹੁਣ ਪਹਿਲੀ ਗੱਲ ਤੇ ਇਹ ਹੈ ਕਿ ਸੀਐਮ ਸਾਹਿਬ ਜਿਹੜੇ ਆ ਉਹ ਆਪਣੀ ਮੋਹਰ ਲਾਉਣ ਕਿ ਕੀ ਗੱਲ ਉਹਨਾਂ ਨੇ ਕਹੀ ਹੈ ਜਾਂ ਨਹੀਂ। ਜੇ ਕਹੀ ਹੈ ਤਾਂ ਕਿਸ ਦ੍ਰਿਸ਼ਟੀਕੋਣ ਨਾਲ ਕਹੀ ਹੈ, ਕੀ ਇਹਦੇ ਪਿੱਛੇ ਉਹਨਾਂ ਦੀ ਸੋਚ ਰਹੀ ਹੈ, ਫਿਰ ਉਸ ਤੋਂ ਬਾਅਦ ਗੱਲ ਚੱਲੇਗੀ। ਪਰ ਹਾਲ ਦੀ ਘੜੀ 2 ਦਿਨ ਹੋ ਗਏ ਇਸ ਵਿਵਾਦ ਉੱਠੇ ਨੂੰ, ਇਹਨਾਂ ਦਾ ਕੋਈ ਟਵੀਟ ਜਾਂ ਕੋਈ ਜਵਾਬ ਨਹੀਂ ਆਇਆ ਮੇਰੇ ਖਿਆਲ ਦੇ ਨਾਲ। ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਅੱਡ ਹਾਈ ਕੋਰਟ ਦੇ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਨਿਯੁਕਤੀ ਪੱਤਰਾਂ ਦੀ ਖਬਰ ਸਾਂਝੀ ਕੀਤੀ ਹੈ। ਡੀਜੀਪੀ ਹੁਣ ਪੰਜਾਬ ਦਾ ਚਾਰਜ ਸੰਭਾਲਣਗੇ ਗੌਰਵ ਯਾਦਵ, ਤੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੂੰ ਹਾਈ ਕੋਰਟ ਤੋਂ ਜਿਹੜਾ ਝਟਕਾ, ਤੇ ਉਸ ਤੋਂ ਬਾਅਦ ਪਿਤਾ ਨੇ ਉਹਨਾਂ ਨੇ ਕਿਹਾ ਕਿ 8 ਵਾਰ ਚੋਣਾਂ ਦੇ ਦਰਮਿਆਨ, ਕੰਪੇਨ ਦੇ ਦਰਮਿਆਨ ਇਹੋ ਜਿਹੇ ਕਤਲ ਕਰਨ ਦੇ ਯਤਨ ਹੋਏ ਸਨ ਸਿੱਧੂ ਮੂਸੇਵਾਲਾ ਨੂੰ, ਤੇ ਮੰਤਰੀ ਮੰਡਲ ਦੇ ਵਿੱਚ 5 ਨਵੇਂ ਵਜ਼ੀਰਾਂ ਨੂੰ ਜਿਹੜੀ ਹੈ ਉਹ ਥਾਂ ਦਿੱਤੀ ਗਈ ਹੈ। ਸੋ ਅਗਲੀਆਂ ਖਬਰਾਂ ਵੱਲ ਵੱਧਦੇ ਹਾਂ, ਕੁਝ ਹੋਰ ਖਾਸ ਜਾਣਕਾਰੀਆਂ ਤੁਹਾਨੂੰ ਦੱਸ ਦਿੰਦੇ ਚੱਲਦੇ ਹਾਂ। ਕੁਝ ਦਿਨ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਵਿੱਚ ਹਮਲਾ ਹੋ ਗਿਆ ਸੀਗਾ, ਤੇ ਇਸ ਅੱਤਵਾਦੀ ਹਮਲੇ ਦੇ ਦੌਰਾਨ ਭਾਈ ਸਵਿੰਦਰ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਗਏ ਸਨ। ਉਹਨਾਂ ਦੀਆਂ ਅਸਥੀਆਂ ਜਿਹੜੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀਆਂ ਵੱਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਅਸਥ ਘਾਟ ਤੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਉਪਰੰਤ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਜਾਂ ਹੋਰ ਸੰਗਤ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਵਿੱਚ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕਰਵਾਈ ਗਈ। ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਹੋਰ ਮਸਲਾ ਬੜਾ ਭਖਿਆ ਪਿਆ। ਪੰਜਾਬ ਦੇ ਵਿੱਚ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ PRTC ਦੀਆਂ ਬੱਸਾਂ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਉਣ ਦਾ ਮਾਮਲਾ ਭਖ ਗਿਆ।
ਇਸ ਸੰਬੰਧੀ ਡੀਜੀਪੀ ਨੇ ਰਾਜ ਦੇ ਸਾਰੇ ਸੀਨੀਅਰ ਕਪਤਾਨ ਪੁਲਿਸ ਨੂੰ ਪੱਤਰ ਲਿਖ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਦੂਜੇ ਪਾਸੇ ਇਹਨਾਂ ਹੁਕਮਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਮੈਦਾਨ ਦੇ ਵਿੱਚ ਉਤਰਿਆ ਹੈ। ਪਤਾ ਇਹ ਲੱਗਿਆ ਹੈ ਕਿ ਨਵੀਆਂ ਬੱਸਾਂ ਤੇ ਡਰਾਈਵਰਾਂ ਨੇ ਧੁੱਪ ਤੋਂ ਬਚਾਅ ਦੇ ਲਈ ਸ਼ੀਸ਼ਿਆਂ ਤੇ ਕਈ ਤਰ੍ਹਾਂ ਦੀ ਲੈਮੀਨੇਸ਼ਨ ਕਰਵਾਈ ਹੋਈ ਹੈ ਅਤੇ ਕਈਆਂ ਨੇ ਲੈਮੀਨੇਸ਼ਨ ਕਰਵਾਉਣ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਵਾ ਲਈ ਸੀ। ਪੁਲਿਸ ਵੱਲੋਂ ਲਿਖੇ ਗਏ ਪੱਤਰ ਦੇ ਮੁਤਾਬਕ ਪੀਆਰਟੀਸੀ ਦੇ ਬਰਨਾਲਾ ਅਤੇ ਬਠਿੰਡਾ ਡਿਪੂ ਦੀਆਂ ਕੁਝ ਬੱਸਾਂ ਦੇ ਨੰਬਰ ਲਿਖ ਕੇ ਉਕਤ ਤਸਵੀਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹ ਵੀ ਪਤਾ ਲੱਗਿਆ ਹੈ ਕਿ ਅਜਿਹੀਆਂ ਤਸਵੀਰਾਂ ਬਰਨਾਲਾ ਅਤੇ ਬਠਿੰਡਾ ਡਿਪੂ ਤੋਂ ਇਲਾਵਾ ਫਰੀਦਕੋਟ, ਸੰਗਰੂਰ, ਬੁਢਲਾਡਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਵੀ ਕਈ ਬੱਸਾਂ ਉੱਪਰ ਲੱਗਣ ਦੇ ਮਾਮਲੇ ਸਾਹਮਣੇ ਆਏ ਨੇ। ਇਸ ਪੱਤਰ ਤੋਂ ਬਾਅਦ ਕਈ ਡਿਪੂਆਂ ਦੇ ਪ੍ਰਬੰਧਕਾਂ ਨੇ ਅਜਿਹੀਆਂ ਤਸਵੀਰਾਂ ਨੂੰ ਤੁਰੰਤ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਕਿਸਾਨ ਯੂਨੀਅਨ ਦੇ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੁਲਿਸ ਵਿਭਾਗ ਦੇ ਇਹਨਾਂ ਹੁਕਮਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਮਰਥਕਾਂ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਦੱਸਣਾ ਇਹ ਬੇਹੱਦ ਨਿੰਦਣਯੋਗ ਕਾਰਵਾਈ ਹੈ। ਇੱਕ ਡਿਪੂ ਪ੍ਰਬੰਧਕ ਨੇ ਦੱਸਿਆ ਕਿ ਜਿਹੜੀਆਂ ਬੱਸਾਂ ਤੇ ਤਸਵੀਰਾਂ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਅਸੀਂ ਹਟਾ ਰਹੇ ਹਾਂ। ਇਸ ਸੰਬੰਧੀ ਬਕਾਇਦਾ ਬੱਸਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। ਉਹਨਾਂ ਮੰਨਿਆ ਕਿ ਅਜਿਹੀਆਂ ਤਸਵੀਰਾਂ ਪਹਿਲਾਂ ਧਿਆਨ ਦੇ ਵਿੱਚ ਨਹੀਂ ਆਈਆਂ ਤੇ ਹੁਣ ਆਏ ਪੱਤਰ ਤੋਂ ਬਾਅਦ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਕਿ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਕਿਸਾਨ ਯੂਨੀਅਨ ਦੇ ਸਕੱਤਰ ਸੁਖਚੈਨ ਸਿੰਘ ਅਤਲਾ ਜਾਂ ਹੋਰ ਵੀ ਕਈ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹਨਾਂ ਤਸਵੀਰਾਂ ਨੂੰ ਹਟਾਉਣ ਦੀ ਜਾਂ ਇਤਰਾਜ਼ਯੋਗ ਤੱਕ ਦੱਸਣ ਦੀ ਕਾਰਵਾਈ ਨੂੰ ਵੀ ਨਿੰਦਣਯੋਗ ਕਿਹਾ। ਸੋ ਇਸ ਵੇਲੇ ਇਹ ਜਿਹੜਾ ਮਸਲਾ ਹੈ ਪੂਰਾ ਭਖਿਆ ਹੋਇਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦਿੰਦੇ ਜਾਣਗੇ ਖਾਸ ਜਾਣਕਾਰੀਆਂ। ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਸਮਾਪਤੀ ਤੇ ਧੰਨਵਾਦ ਸਾਡੇ ਸਪਾਂਸਰ ਦਾ। ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।